With your support, we can raise your voice globally. उन्होंने पगड़ी इशू नु बिल्कुल मतलब कि फ्रांस से राष्ट्रपति के सामने लेके आया ही नहीं है. With your support, we can address those issues that no other media talks about. ਜੋ ਹਾਲ ਅਕਾਲੀਆਂ ਨੇ ਬਾਦਲ ਕਿਆਂ ਨੇ ਇਹਨਾਂ ਨੇ ਸਿੱਖੀ ਦਾ ਤੇ ਬੇੜਾ ਗਰਕ ਕੀਤਾ ਹੈ. With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. And it's just, representative of a culture that's all about peace. Support your TV channel and help us take your voices to everyone around the world for every human rights issue. United Sikhs ਜਥੇਬੰਦੀ ਨੇ ਫ੍ਰੈਂਚ ਅਤੇ ਯੂਰੋਪੀਅਨ ਕੋਰਟਸ ਦੇ ਨਾਲ-ਨਾਲ United Nations Human Rights Committee ਦਾ ਦਰਵਾਜ਼ਾ ਵੀ ਖੜਕਾਇਆ. All of this is only possible with your generous donations. Continue your support to us and let's go further together. To donate today, please log on to our website www.tv84.tv and donate via PayPal on our website, or you can mail us your donations to TV84 36-01 37th Avenue, Long Island City, New York 11101. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਫਰੀਦ ਕੌਰ ਨਿਊਜ਼ TV 84 ਦੇ ਨਾਲ। ਵੀਅਰਸ, ਅੱਜ ਅਸੀਂ ਅੰਮ੍ਰਿਤਸਰ ਤੋਂ ਵੰਗਾਰ ਮੈਗਜ਼ੀਨ ਦੇ ਐਡੀਟਰ ਸਰਦਾਰ ਬਲਜੀਤ ਸਿੰਘ ਖਾਲਸਾ ਜੀ ਦੇ ਨਾਲ 30 ਸਾਲ ਪਹਿਲਾਂ ਐਲਾਨੇ ਗਏ ਖਾਲਿਸਤਾਨ ਦੇ ਐਲਾਨਨਾਮੇ ਸੰਬੰਧੀ ਵਿਸ਼ੇਸ਼ ਗੱਲਬਾਤ ਕਰਾਂਗੇ ਅਤੇ ਕਿਸ ਤਰ੍ਹਾਂ ਇਹਨਾਂ ਸਾਲਾਂ ਦੇ ਵਿੱਚ ਬਾਦਲ ਪਰਿਵਾਰ ਨੇ ਪਹਾੜੀ ਰਾਜਾਂ ਦਾ ਰਾਹ ਫੜਿਆ ਹੋਇਆ ਹੈ, ਇਸ ਤੇ ਲਵਾਂਗੇ ਇਹਨਾਂ ਦੇ ਕੋਲੋਂ ਜਾਣਕਾਰੀ। ਇਹਨਾਂ 30 ਸਾਲਾਂ ਦੇ ਵਿੱਚ ਮੇਨਸਟ੍ਰੀਮ ਮੀਡੀਆ ਦਾ ਸਿੱਖਾਂ ਪ੍ਰਤੀ ਕੀ ਰੋਲ ਰਿਹਾ, ਇਸ ਵਿਸ਼ੇ ਤੇ ਲਵਾਂਗੇ ਇਹਨਾਂ ਦੇ ਵਿਚਾਰ ਅਤੇ ਹੋਰ ਵਿਸਨ ਮੁੱਦਿਆਂ ਤੇ ਕਰਾਂਗੇ ਇਹਨਾਂ ਦੇ ਨਾਲ ਗੱਲਬਾਤ। ਹੁਣ ਸਾਡੇ ਨਾਲ ਅੰਮ੍ਰਿਤਸਰ ਤੋਂ ਲਾਈਨ ਤੇ ਜੁੜ ਚੁੱਕੇ ਨੇ ਸਰਦਾਰ ਬਲਜੀਤ ਸਿੰਘ ਖਾਲਸਾ। ਆਓ ਆਪਣੇ ਸਵਾਲ ਦਾ ਸਿਲਸਿਲਾ ਇਹਨਾਂ ਨਾਲ ਜਾਰੀ ਕਰਦੇ ਹਾਂ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਵੀਰ ਜੀ, 29 ਅਪ੍ਰੈਲ 1986 ਨੂੰ ਐਲਾਨੇ ਗਏ ਖਾਲਿਸਤਾਨ ਐਲਾਨਨਾਮੇ ਸੰਬੰਧੀ ਤੁਸੀਂ ਸਾਡੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਅੱਜ ਕੀ ਕਹਿਣਾ ਚਾਹੋਗੇ? ਹਾਂਜੀ, ਇਹ ਜਿਹੜਾ ਖਾਲਿਸਤਾਨ ਦਾ ਐਲਾਨਨਾਮਾ ਇਹ ਅਸਲ ਵਿੱਚ ਕੋਈ ਨਵੀਂ ਚੀਜ਼ ਨਹੀਂ ਹੈ। ਇਹ ਤੇ ਜਿਹੜਾ ਸਿੱਖ ਸਿਧਾਂਤ ਜਿਹੜਾ ਸ਼ੁਰੂ ਤੋਂ ਗੁਰੂ ਸਾਹਿਬ ਨੇ ਸਾਨੂੰ ਦਿੱਤਾ, ਜਿਹੜਾ ਅਸੀਂ ਰੋਜ਼ਾਨਾ ਅਰਦਾਸ ਦੇ ਵਿੱਚ ਸਿੱਖ ਨੂੰ ਪੜ੍ਹਨ ਦਾ ਹੁਕਮ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਜੀ। ਤੇ ਸਮੇਂ-ਸਮੇਂ ਦੀਆਂ ਹਕੂਮਤਾਂ ਜਿਹੜੀਆਂ ਨੇ ਸਿੱਖਾਂ ਨੂੰ ਇਸ ਨਿਸ਼ਾਨੇ ਤੋਂ ਤਿੜਕਾਉਣ ਦੇ ਲਈ ਬਹੁਤ ਕੁਝ ਕਰਦੀਆਂ ਰਹੀਆਂ ਜੀ। ਤੇ ਸਿੱਖਾਂ ਦੀ ਮੁਗਲ ਸ਼ਾਹੀ ਦੇ ਵੇਲੇ ਇੱਕ ਸਿੱਖਾਂ ਦੀ ਜਿਹੜੀ ਖੁਸ਼ਕਿਸਮਤੀ ਸੀ ਕਿ ਜਿੰਨੀ ਵੀ ਸਿੱਖਾਂ ਦੀ ਲੀਡਰਸ਼ਿਪ ਕੱਲਾ ਸਿੱਖ ਜਿਹੜਾ ਇਸ ਨਿਸ਼ਾਨੇ ਦੇ ਉੱਤੇ ਦ੍ਰਿੜ ਸੀ। ਹਾਂਜੀ। ਪਰ ਮੌਜੂਦਾ ਸਮੇਂ ਦੇ ਵਿੱਚ ਜਿਹੜੀ ਹੈ ਕਿ ਹਾਲਾਤ ਏਦਾਂ ਦੇ ਪੈਦਾ ਕਰ ਦਿੱਤੇ ਗਏ ਹਾਂਜੀ ਕਿ ਜ਼ਿਆਦਾਤਰ ਲੋਕ ਜਿਹੜੇ ਨੇ ਏਦਾਂ ਦੀ ਲੀਡਰਸ਼ਿਪ ਜਿਹੜੀ ਆ ਸਿੱਖਾਂ ਦੇ ਵਿੱਚ ਖੜੀ ਕਰ ਦਿੱਤੀ ਗਈ ਕਿ ਜਿਹੜੀ ਇਸ ਨਿਸ਼ਾਨੇ ਦੇ ਉੱਤੇ ਜਿਹੜੇ ਖੜੇ ਨੇ ਲੋਕ ਤੇ ਉਹਨਾਂ ਨੂੰ ਇੱਕ ਵੱਖਰੇ ਜਿਹੇ ਨਜ਼ਰੀਏ ਦੇ ਨਾਲ ਜਿਹੜਾ ਦੇਖਦੇ ਨੇ ਤੇ ਪੇਸ਼ ਕਰਦੇ ਨੇ, ਜਿਵੇਂ ਕਿ ਇਸ ਨਿਸ਼ਾਨੇ ਤੇ ਇਕਲੌਤੇ ਗਰੁੱਪ ਨੇ ਜਿਹੜੀਆਂ ਜਥੇਬੰਦੀਆਂ ਨੇ ਜੀ
ਤੇ ਉਹਨਾਂ ਨੂੰ ਗਰਮ ਧਿਰਾਂ ਕਹਿ ਕੇ ਹਾਂਜੀ ਉਹ ਸੰਬੋਧਨ ਕੀਤਾ ਜਾਂਦਾ ਤੇ ਇਹ ਪ੍ਰਭਾਵ ਦਿੱਤਾ ਜਾਂਦਾ ਕਿ ਇਹਨਾਂ ਲੋਕਾਂ ਨੇ ਸਿੱਖਾਂ ਦਾ ਬਹੁਤ ਜ਼ਿਆਦਾ ਨੁਕਸਾਨ ਕਰਾਇਆ ਜੀ। ਹਾਲਾਂਕਿ ਅਸੀਂ ਜੇ ਦੇਖੀਏ ਤੇ ਇਸ ਨਿਸ਼ਾਨੇ ਤੇ ਦ੍ਰਿੜ ਜੇ ਕੌਮ ਮੁਗਲ ਸ਼ਾਹੀ ਦੇ ਵੇਲੇ ਵੀ ਨਾ ਹੁੰਦੀ ਜੀ ਤੇ ਜਿਹੜੀਆਂ ਸ਼ਹੀਦੀਆਂ ਉਸ ਵੇਲੇ ਹੋਈਆਂ ਉਹ ਵੀ ਨਹੀਂ ਸੀ ਹੋਣੀਆਂ ਜੀ। ਤੇ ਗੱਲ ਤੇ ਇਹੀ ਆ ਕਿ ਹਕੂਮਤਾਂ ਕੋਈ ਵੀ ਹੋਣ, ਭਾਵੇਂ ਉਹ ਮੁਗਲਾਂ ਦੀ ਹਕੂਮਤ ਹੋਵੇ, ਭਾਵੇਂ ਅੰਗਰੇਜ਼ਾਂ ਦੀ ਹੋਵੇ, ਜਾਂ ਜਿਹੜੀ ਹੁਣ ਹਕੂਮਤ ਚੱਲ ਰਹੀ ਹਿੰਦੂ ਸ਼ਾਹੀ ਦੀ, ਹਾਂਜੀ ਇਹਨਾਂ ਦਾ ਇਹੀ ਹੁੰਦਾ ਕਿ ਜਿਹੜੀ ਆਪਣੀ ਆਜ਼ਾਦੀ ਦੀ ਗੱਲ ਨਾ ਕਰੋ, ਸਾਡੀ ਈਨ ਮੰਨ ਕੇ ਤੁਸੀਂ ਇਸ ਦੇਸ਼ ਦੇ ਵਿੱਚ ਰਹੋ ਤੇ ਸ਼ਾਂਤੀ ਨਾਲ ਰਹੋ, ਤੁਹਾਨੂੰ ਕੋਈ ਕੁਝ ਨਹੀਂ ਕਹੇਗਾ ਜੀ। ਤੇ ਮੁਗਲ ਸ਼ਾਹੀ ਦੇ ਵੇਲੇ ਸਿੱਖਾਂ ਨੇ ਇਹ ਈਨ ਨਹੀਂ ਮੰਨੀ ਤੇ ਅੱਜ ਜਿਹੜੀਆਂ ਨੇ ਕਈ ਸਿੱਖਾਂ ਦੇ ਵਿੱਚੋਂ ਹੀ ਏਦਾਂ ਦੀਆਂ ਨਕਲੀ ਜਥੇਬੰਦੀਆਂ ਜਿਹੜੀਆਂ ਲੀਡਰਸ਼ਿਪ ਜਿਹੜੀ ਆਵਾਰ ਦਿੱਤੀ ਗਈ ਹੈ, ਜਿਨ੍ਹਾਂ ਨੇ ਹਿੰਦੁਸਤਾਨ ਦੀ ਹਕੂਮਤ ਦੀ ਈਨ ਮੰਨੀ ਹੋਈ ਹੈ। ਹਾਂਜੀ। ਤੇ ਅਜਿਹੇ ਹਾਲਾਤਾਂ ਦੇ ਵਿੱਚ ਜਿਹੜਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਿਹੜਾ ਜਾਰੀ ਹੋਇਆ ਖਾਲਿਸਤਾਨ ਦਾ ਐਲਾਨਨਾਮਾ, ਉਹ ਅਸਲ ਵਿੱਚ ਸਿੱਖਾਂ ਨੂੰ ਆਪਣੀਆਂ ਜੜ੍ਹਾਂ ਦੇ ਨਾਲ, ਆਪਣੇ ਸਿਧਾਂਤ ਨਾਲ ਜੋੜਨ ਦੀ ਇੱਕ ਕਾਰਵਾਈ ਸੀ ਜੀ। ਤੇ ਉਹਦੇ ਨਾਲ ਜਿਹੜਾ ਸੰਘਰਸ਼ ਸ਼ੁਰੂ ਹੋਇਆ ਤੇ ਇਸ ਸੰਘਰਸ਼, ਕਿਉਂਕਿ ਬੇਸ਼ੱਕ ਇਹਦੇ ਵਿੱਚ ਬਹੁਤ ਘੱਟ ਲੋਕ ਹੋਣ, ਉਹਨਾਂ ਦੀ ਸ਼ਮੂਲੀਅਤ ਹੋਵੇ ਜੀ, ਪਰ ਇਸ ਦੀ ਸਭ ਤੋਂ ਵੱਡੀ ਜਿਹੜੀ ਤਾਕਤ ਆ ਕਿ ਇਹ ਸਿੱਖ ਸਿਧਾਂਤ ਦੇ ਮੁਤਾਬਕ ਆ। ਹਾਂਜੀ। ਤੇ ਇਹਦੇ ਪਿੱਛੇ ਸਾਡਾ ਇਤਿਹਾਸ ਤੇ ਸਾਡਾ ਸਿਧਾਂਤ ਖਲੋਤਾ, ਇਸ ਲਈ ਇਸ ਸੰਘਰਸ਼ ਨੂੰ ਜਿਹੜਾ ਦੁਨੀਆ ਦੀ ਕੋਈ ਵੀ ਤਾਕਤ ਜਿਹੜੀ ਹੈ ਨਾ ਰੋਕ ਸਕਦੀ ਹੈ ਤੇ ਨਾ ਖਤਮ ਕਰ ਸਕਦੀ ਹੈ ਤੇ ਨਾ ਸਫਲ ਹੋਣ ਤੋਂ ਰੋਕ ਸਕਦੀ ਹੈ। ਬਿਲਕੁਲ ਬਿਲਕੁਲ ਵੀਰ ਜੀ। ਤੇ ਵੀਰ ਜੀ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਨਕਲੀ ਸਿੱਖਾਂ ਦੀ ਲੀਡਰਸ਼ਿਪ ਦੀ, ਸੋ ਮੈਂ ਤੁਹਾਡੇ ਕੋਲ ਜਾਣਨਾ ਚਾਹਾਂਗੀ, ਜਿਵੇਂ ਤੁਸੀਂ ਵੰਗਾਰ ਮੈਗਜ਼ੀਨ ਦੇ ਵਿੱਚ ਇੱਕ ਆਰਟੀਕਲ ਪ੍ਰਕਾਸ਼ਿਤ ਕੀਤਾ ਸੀ ਕਿ ਕਿਵੇਂ ਦਸ਼ਮੇਸ਼ ਪਿਤਾ ਵੇਲੇ ਪਹਾੜੀ ਰਾਜਿਆਂ ਨੇ, ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਮਾਲਵੇ ਦੇ ਸਿੱਖਾਂ ਦੀ ਰਿਆਸਤਾਂ ਦੇ ਰਾਜਿਆਂ ਨੇ ਅਤੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਜਿਹੜੇ ਸਮੇਂ ਤੇ ਲੌਂਗੋਵਾਲ ਨੇ ਆਪਣੇ ਹੀ ਲੋਕਾਂ ਦੇ ਨਾਲ ਧੋਖਾ ਤੇ ਦਗਾ ਕੀਤਾ। ਹੁਣ ਬਾਦਲ ਪਰਿਵਾਰ ਵੀ ਪਹਾੜੀ ਰਾਜਿਆਂ ਦਾ ਰਾਹ ਤੇ ਚੱਲ ਰਿਹਾ ਹੈ। ਇਹਨਾਂ ਸਾਲਾਂ ਦੇ ਵਿੱਚ ਆਪਣੇ ਆਪ ਨੂੰ ਪੰਥਕ ਕਹਿਵਾਉਣ ਵਾਲੇ ਜਿਹੜੇ ਇਹ ਬਾਦਲ ਅਕਾਲੀ ਦਲ ਹੈ, ਇਸ ਸਰਕਾਰ ਦਾ ਰੋਲ ਇਹਨਾਂ 3 ਸਾਲਾਂ ਦੇ ਵਿੱਚ ਕਿਵੇਂ ਰਿਹਾ, ਇਸ ਬਾਰੇ ਵੀ ਸਾਨੂੰ ਜਾਣਕਾਰੀ, ਵੇਰਵੇ ਸਹਿਤ ਜਾਣਕਾਰੀ ਦਿਓ। ਹਾਂਜੀ, ਇਹ ਜਿਹੜਾ ਪਹਾੜੀ ਰਾਜਿਆਂ ਦਾ ਕਿਰਦਾਰ ਅਸੀਂ ਇਤਿਹਾਸ ਦੇ ਵਿੱਚ ਪੜ੍ਹਦੇ ਹਾਂ ਜੀ, ਤੇ ਇਹ ਉਦੋਂ ਸਪਸ਼ਟ ਹੁੰਦਾ ਕਿ ਇਹਨਾਂ ਲੋਕਾਂ ਨੂੰ ਜਿਹੜਾ ਕਿ ਬੇਸ਼ੱਕ ਉਹਨਾਂ ਨੇ ਰਾਜਿਆਂ ਦੀ ਪਦਵੀ ਜਿਹੜੀ ਹੈ ਦਿੱਤੀ ਹੋਈ ਸੀ ਮੁਗਲਾਂ ਦੀ ਜੀ, ਪਰ ਅਸਲ ਦੇ ਵਿੱਚ ਜਿਹੜੇ ਕਿ ਇਹ ਉਹਨਾਂ ਦੀ ਸ਼ਤਰੰਜ ਦੇ ਮੋਹਰੇ ਸੀਗੇ। ਇਹਨਾਂ ਦੇ ਹੱਥ ਵਿੱਚ ਆਪਣੀ ਕੋਈ ਜਿਹੜੀ ਹੈ ਏਦਾਂ ਦੀ ਪਾਵਰ ਨਹੀਂ ਸੀ ਜਿਹਦੇ ਆਧਾਰ ਤੇ ਕਿਹਾ ਜਾ ਸਕੇ ਕਿ ਇਹ ਲੋਕ ਆਜ਼ਾਦ ਸੀ ਜੀ। ਇਹਨਾਂ ਦੀਆਂ ਅੱਖਾਂ ਦੇ ਸਾਹਮਣੇ ਹਿੰਦੂਆਂ ਦੇ ਧਰਮ ਮੰਦਰ ਢਾਏ ਜਾਂਦੇ ਰਹੇ ਜੀ। ਹਿੰਦੂਆਂ ਦੀਆਂ ਜਿਹੜੀਆਂ ਕਿ ਧੀਆਂ ਭੈਣਾਂ ਨੂੰ ਸ਼ਰੇਆਮ ਚੁੱਕ ਕੇ ਲਿਜਾਇਆ ਜਾਂਦਾ ਰਿਹਾ, ਉਹਨਾਂ ਨੂੰ ਨਿਲਾਮ ਕੀਤਾ ਜਾਂਦਾ ਰਿਹਾ ਹਾਂਜੀ। ਪਰ ਇਹਨਾਂ ਲੋਕਾਂ ਦੀ ਇੰਨੀ ਔਕਾਤ ਨਹੀਂ ਸੀਗੀ ਕਿ ਉਹਦੇ ਖਿਲਾਫ ਕੁਝ ਕਰਨਾ ਤਾਂ ਕੀ ਹੈ, ਉਹਦੇ ਖਿਲਾਫ ਆਵਾਜ਼ ਵੀ ਬੁਲੰਦ ਕਰ ਸਕਣ ਜੀ। ਪਰ ਰੁਤਬਾ ਇਹਨਾਂ ਨੂੰ ਜਿਹੜਾ ਕਿ ਮਿਲਿਆ ਸੀਗਾ ਕਿ ਅਸੀਂ ਰਾਜੇ ਹਾਂ, ਅਸੀਂ ਰਾਜ ਕਰ ਰਹੇ ਹਾਂ ਹਾਂਜੀ। ਤੇ ਗੱਲ ਸਿਰਫ ਇੰਨੀ ਸੀਗੀ ਕਿ ਜਿਹੜਾ ਗੁਰਬਾਣੀ ਦੇ ਵਿੱਚ ਹੈ ਕਿ ਹਰਨਾ ਬਾਜਾਂ ਤੇ ਸਿਕਦਾਰਾਂ ਇਹਨਾਂ ਪੜਿਆ ਨਾਓ, ਤਾਂ ਦੀ ਲਾਗੀ ਜਾਤ ਬਹਾਏ ਲਾਗੇ ਨਾ ਹੀ ਖਾਓ। ਤੇ ਸ਼ਿਕਾਰੀ ਜਿਹੜਾ ਵਾ ਕਿ ਉਹ ਇਹਨਾਂ ਜਿਵੇਂ ਹਿਰਨਾਂ ਤੇ ਬਾਜਾਂ ਦੇ ਵਿੱਚੋਂ ਕੁਝ ਲੋਕਾਂ ਨੂੰ ਚੁਣ ਕੇ ਹਾਂਜੀ ਤਿਆਰ ਕਰ ਲੈਂਦਾ ਕਿ ਜਿਹੜੇ ਉਹਨਾਂ ਦੀ ਜਾਤੀਆਂ ਦੇ ਜਿਹੜੇ ਬਾਕੀ ਲੋਕ ਨੇ ਉਹਨਾਂ ਨੂੰ ਉਹਦੇ ਜਾਲ ਚ ਫਸਾਉਂਦੇ ਨੇ। ਇਹ ਜਿਹੜੀ ਸ਼੍ਰੇਣੀ ਹੈ ਉਹਨਾਂ ਲੋਕਾਂ ਦੀ ਹੈ ਜੀ। ਤੇ ਉਹ ਅਸਲ ਵਿੱਚ ਮਸਲਾ ਸਿਰਫ ਇੰਨਾ ਕਿ ਸੀਗਾ ਕਿ ਇਹਨਾਂ ਨੂੰ ਰਾਜਿਆਂ ਦੀ ਪਦਵੀ ਜਿਹੜੀ ਹੈ ਇਸ ਕਰਕੇ ਦਿੱਤੀ ਗਈ ਸੀਗੀ ਕਿ ਇਹ ਜਿਹੜਾ ਇਹਨਾਂ ਨੇ ਟੈਕਸ ਇਕੱਠਾ ਕਰਕੇ ਜਿਹੜਾ ਕਿ ਔਰੰਗਜ਼ੇਬ ਦੀ ਹਕੂਮਤ ਤੱਕ ਪਹੁੰਚਾਉਂਦੇ ਸੀ ਬਿਲਕੁਲ। ਤੇ ਦੂਜੀ ਗੱਲ ਜਿਹੜਾ ਕਿ ਇਹ ਭਰਮਾ ਇੱਕ ਪੈਦਾ ਕਰਦੇ ਸੀਗੇ ਕਿ ਸਾਡੇ ਨਾਲ ਕੋਈ ਧੱਕਾ ਨਹੀਂ ਹੋ ਰਿਹਾ ਜੀ। ਜਿਵੇਂ ਕਿ ਅੱਜ ਵੀ ਜਿਹੜਾ ਕਿ ਅਸੀਂ ਦੇਖ ਸਕਦੇ ਹਾਂ ਪੰਜਾਬ ਦੇ ਵਿੱਚ ਜਦੋਂ ਵੀ ਕੋਈ ਗੱਲ ਹੁੰਦੀ, ਸਿੱਖਾਂ ਦੀ ਆਜ਼ਾਦੀ ਦੀ ਗੱਲ ਹੁੰਦੀ ਹੈ, ਤੇ ਇਹ ਇੱਕ ਪ੍ਰਭਾਵ ਦਿੱਤਾ ਜਾਂਦਾ ਕਿ ਪੰਜਾਬ ਦੇ ਵਿੱਚ ਤੇ ਸਿੱਖਾਂ ਦਾ ਰਾਜ ਹੈ, ਅਕਾਲੀਆਂ ਦਾ ਰਾਜ ਹੈ ਹਾਂਜੀ। ਫਿਰ ਤੁਸੀਂ ਕਿਵੇਂ ਕਹਿੰਦੇ ਹੋ ਕਿ ਇੱਥੇ ਸਿੱਖਾਂ ਨਾਲ ਧੱਕਾ ਹੋ ਰਿਹਾ ਜੀ। ਤੇ ਅਸਲ ਵਿੱਚ ਗੱਲ ਉਹੀ ਹੈ ਕਿ ਜਿਵੇਂ ਪਹਾੜੀ ਰਾਜੇ ਹਾਂਜੀ ਜਿਹੜੇ ਕਿ ਉਹਨਾਂ ਦਾ ਕਿਰਦਾਰ ਸੀ ਹਾਂਜੀ, ਤੇ ਉਹਨਾਂ ਨੇ ਗੁਲਾਮੀ ਨੂੰ ਕਬੂਲ ਕੀਤਾ ਹੋਇਆ ਸੀਗਾ ਤੇ ਉਹਨਾਂ ਨੇ ਇਹ ਮੰਨ ਲਿਆ ਸੀਗਾ ਕਿ ਹਿੰਦੂ ਕੌਮ ਦੇ ਨਾਲ ਇੰਡੀਆ ਦੇ ਵਿੱਚ ਜਾਂ ਜੋ ਕੁਝ ਵੀ ਹੁੰਦਾ ਰਹੇ ਅਸੀਂ ਉਸ ਦੇ ਖਿਲਾਫ ਚੂੰ ਚਾਹ ਨਹੀਂ ਕਰਾਂਗੇ ਜੀ। ਤੇ ਉਸੇ ਹੀ ਤਰ੍ਹਾਂ ਜਿਹੜੀਆਂ ਇਹ ਆਪਣਾ ਅਸੀਂ ਬਾਦਲ ਸਰਕਾਰ ਨੂੰ ਲਈਏ ਹਾਂਜੀ, ਜਾਂ ਇੱਥੋਂ ਤੱਕ ਕਿ ਪ੍ਰਧਾਨ ਮੰਤਰੀ ਵੀ ਇੱਕ ਵਾਰੀ ਡਾਕਟਰ ਮਨਮੋਹਨ ਸਿੰਘ ਨੂੰ ਬਣਾਇਆ ਗਿਆ ਜੀ। ਤੇ ਉਹ ਵੀ ਤੁਸੀਂ ਦੇਖੋ ਕਿ ਦਿੱਲੀ ਦੇ ਵਿੱਚ, ਉੱਥੇ ਦਿੱਲੀ ਦੇ ਵਿੱਚ ਜਿੱਥੇ ਕਿ ਉਹ ਦਾਅਵਾ ਕਰ ਰਿਹਾ ਸੀਗਾ ਕਿ ਇੱਥੋਂ ਦਾ ਪ੍ਰਧਾਨ ਮੰਤਰੀ ਜਿਹੜਾ ਕਿ ਇੱਕ ਸਿੱਖ
ਜੀ ਉਸੇ ਦਿੱਲੀ ਦੇ ਵਿੱਚ ਹਜ਼ਾਰਾਂ ਸਿੱਖਾਂ ਦੀ ਕਤਲੇਆਮ ਕਰਨ ਵਾਲੇ ਦੋਸ਼ੀ ਜਿਹੜੇ ਨੇ ਸ਼ਰੇਆਮ ਉਹਦੀ ਕੈਬਨਿਟ ਦੇ ਵਿੱਚ ਵੀ ਆ ਕੇ ਬੈਠਦੇ ਰਹੇ, ਪਰ ਉਹਦੇ ਵਿੱਚ ਇੰਨੀ ਪਾਵਰ ਨਹੀਂ ਸੀਗੀ ਕਿ ਆਪਣੀ ਕੌਮ ਦੀ ਕਤਲੇਆਮ ਕਰਨ ਵਾਲਿਆਂ ਦੇ ਖਿਲਾਫ ਕੋਈ ਮੁਕੱਦਮਾ ਵੀ ਸ਼ੁਰੂ ਕਰਵਾ ਸਕੇ। ਤੇ ਇਹ ਸਿਰਫ ਦੁਨੀਆ ਦੀਆਂ ਅੱਖਾਂ ਦੇ ਵਿੱਚ ਘੱਟਾ ਪਾਉਣ ਦੇ ਲਈ ਜੀ ਜਿਹੜਾ ਇਹ ਜਿਹੜੇ ਇਸ ਤਰ੍ਹਾਂ ਦੇ ਲੋਕ ਜਿਹੜੇ ਨੇ ਇਹ ਖੜੇ ਕੀਤੇ ਜਾਂਦੇ, ਜਿਵੇਂ ਕਿ ਬਾਦਲ ਸਰਕਾਰ। ਹਾਂਜੀ। ਤੇ ਇਹਨਾਂ ਲੋਕਾਂ ਨੂੰ ਜਿਹੜੀ ਹੈ ਕਿ ਸਭ ਤੋਂ ਜ਼ਿਆਦਾ ਤਕਲੀਫ ਉਹਨਾਂ ਲੋਕਾਂ ਤੋਂ ਹੁੰਦੀ ਹੈ ਜੀ ਜਿਹੜੇ ਗੁਰਮਤ ਦੇ ਵਿੱਚ ਦਰਸਾਈ ਗਈ ਆਜ਼ਾਦੀ ਦੀ ਗੱਲ ਕਰਦੇ ਆ, ਆਜ਼ਾਦ ਮਾਨਸਿਕਤਾ ਦੀ ਗੱਲ ਕਰਦੇ ਆ ਜੀ। ਤੇ ਪਹਾੜੀ ਰਾਜਿਆਂ ਦਾ ਜਿਵੇਂ ਕਿਰਦਾਰ ਸੀ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਆਨੰਦਪੁਰ ਸਾਹਿਬ ਦੇ ਵਿੱਚ ਨਗਾਰੇ ਦੀ ਚੋਟ ਲਾਉਂਦੇ ਸੀ ਜੀ, ਰਾਜ ਕਰੇਗਾ ਖਾਲਸਾ ਦਾ ਜਿਹੜਾ ਦੋਹਰਾ ਪੜਿਆ ਜਾਂਦਾ ਸੀ ਤੇ ਉਹਨਾਂ ਨੂੰ ਤਕਲੀਫ ਹੁੰਦੀ ਸੀ। ਓਕੇ। ਤੇ ਉਹ ਇਹਦੀਆਂ ਸ਼ਿਕਾਇਤਾਂ ਜਾ ਕੇ ਔਰਤ ਨੂੰ ਕਰਦੇ ਸੀਗੇ ਕਿ ਉੱਥੇ ਇੱਕ ਬਾਗੀਆਂ ਦੀ ਫੌਜ ਤਿਆਰ ਕੀਤੀ ਜਾ ਰਹੀ ਹੈ, ਉਹ ਰਾਜ ਕਰਨ ਦੀਆਂ ਗੱਲਾਂ ਕਰਦੇ ਨੇ, ਉਹ ਸਾਨੂੰ ਗੁਲਾਮ ਕਹਿੰਦੇ ਨੇ ਤੇ ਉਹਨਾਂ ਲੋਕਾਂ ਦਾ ਕੁਝ ਕੀਤਾ ਜਾਵੇ। ਤੇ ਸੇਮ ਇਹੀ ਮਾਨਸਿਕਤਾ ਜਿਹੜੀ ਹੈ ਕਿ ਅਸੀਂ ਬਾਦਲ ਪਰਿਵਾਰ ਦੀ ਵੇਖਦੇ ਹਾਂ। ਪੰਜਾਬ ਦੇ ਵਿੱਚ ਜਦੋਂ ਵੀ ਸਿੱਖ ਨੌਜਵਾਨਾਂ ਦੇ ਵਿੱਚ ਆਪਣੀ ਕੌਮੀ ਆਜ਼ਾਦੀ ਦਾ ਉਭਾਰ ਪੈਦਾ ਹੁੰਦਾ ਤੇ ਉਸੇ ਵੇਲੇ ਹੀ ਇਹ ਬਾਦਲ ਪਰਿਵਾਰ ਜਾ ਕੇ ਦਿੱਲੀ ਦੇ ਵਿੱਚ ਸਿੱਟਦਾ ਕਿ ਪੰਜਾਬ ਦੇ ਵਿੱਚ ਖਾਲਿਸਤਾਨੀ ਜਿਹੜੇ ਨੇ ਤੇ ਇਹ ਜ਼ੋਰ ਫੜ ਰਹੇ ਆ, ਵਿਦੇਸ਼ਾਂ ਦੇ ਵਿੱਚ ਜਿਹੜੇ ਖਾਲਿਸਤਾਨੀ ਆ ਉਹ ਜ਼ੋਰ ਫੜ ਰਹੇ ਆ, ਇਹਨਾਂ ਤੇ ਕਿਸੇ ਤਰ੍ਹਾਂ ਲਗਾਮ ਕੱਸੀ ਜਾਵੇ। ਤੇ ਉਹੀ ਕਿਰਦਾਰ ਜਿਹੜਾ ਪਹਾੜੀ ਰਾਜਿਆਂ ਨੇ ਗੁਰੂ ਗੋਬਿੰਦ ਸਿੰਘ ਜੀ ਤੇ ਹੋਰ ਸਿੱਖਾਂ ਦੇ ਖਿਲਾਫ ਜਿਹੜਾ ਕਿ ਔਰੰਗਜ਼ੇਬ ਦੇ ਦਰਬਾਰ 'ਚ ਜਾ ਕੇ ਸ਼ਿਕਾਇਤਾਂ ਕਰਕੇ ਜਿਹੜਾ ਨਿਭਾਇਆ, ਉਹੀ ਕਿਰਦਾਰ ਬਾਦਲ ਪਰਿਵਾਰ ਪੰਜਾਬ ਦੇ ਵਿੱਚ ਨਿਭਾ ਰਿਹਾ। ਤੇ ਇਹਦੀ ਡਿਊਟੀ ਸਿਰਫ ਇੰਨੀ ਕਿ ਕਿ ਪੰਜਾਬ ਦੇ ਵਿੱਚੋਂ ਟੈਕਸ ਇਕੱਠਾ ਕਰਕੇ ਜਿਹੜਾ ਦਿੱਲੀ ਦੇ ਵਿੱਚ ਪਹੁੰਚਾਉਣਾ, ਤੇ ਦੂਜਾ ਇਹ ਭਰਮ ਦੁਨੀਆ ਦੇ ਵਿੱਚ ਬਣਾਈ ਰੱਖਣਾ ਕਿ ਪੰਜਾਬ ਦੇ ਵਿੱਚ ਸਿੱਖਾਂ ਨਾਲ ਕੋਈ ਵਧੀਕੀ ਨਹੀਂ ਹੋ ਰਹੀ, ਕੁਝ ਨਹੀਂ ਹੋ ਰਿਹਾ। ਤੇ ਇਹ ਲੋਕ ਜਿਹੜੇ ਨੇ ਇਹ ਅੰਦਰ ਰਹਿ ਕੇ ਇਸ ਤਰੀਕੇ ਨਾਲ ਸਭ ਤੋਂ ਜ਼ਿਆਦਾ ਨੁਕਸਾਨ ਜਿਹੜਾ ਸਿੱਖ ਕੌਮ ਦਾ ਕਰ ਰਹੇ ਨੇ ਤੇ ਇਹਨਾਂ ਨੇ ਕੀਤਾ ਵੀ ਨੁਕਸਾਨ ਬਹੁਤ ਹੈ ਤੇ ਅਜੇ ਵੀ ਜਾਰੀ ਹੈ। ਬਿਲਕੁਲ ਬਿਲਕੁਲ ਵੀਰ ਜੀ। ਤੇ ਵੀਰ ਜੀ ਇਹ ਤਾਂ ਅਸੀਂ ਪੰਜਾਬ ਸਰਕਾਰ ਦੀ ਗੱਲ ਕੀਤੀ, ਹੁਣ ਅਸੀਂ ਉਸ ਵੇਲੇ ਮੇਨ ਸਟ੍ਰੀਮ ਮੀਡੀਆ ਦੀ ਗੱਲਬਾਤ ਕਰਾਂਗੇ ਕਿਉਂਕਿ ਇਹਨਾਂ 30 ਸਾਲਾਂ ਦੇ ਵਿੱਚ ਜਿਹੜਾ ਓਵਰਆਲ ਮੇਨ ਸਟ੍ਰੀਮ ਜਿਹੜਾ ਮੀਡੀਆ ਸੀਗਾ ਉਹਨਾਂ ਦਾ ਰਵੱਈਆ ਸਿੱਖਾਂ ਪ੍ਰਤੀ ਕਿਵੇਂ ਰਿਹਾ? ਤੁਹਾਡਾ ਕੋਈ ਪਰਸਨਲ ਐਕਸਪੀਰੀਅੰਸ ਹੋਵੇ ਤੁਸੀਂ ਸਾਡੇ ਦਰਸ਼ਕਾਂ ਨਾਲ ਜ਼ਰੂਰ ਸਾਂਝਾ ਕਰੋ। ਇਹ ਅਸਲ ਵਿੱਚ ਜਿਹੜਾ ਮੀਡੀਆ ਹੈ ਜਿਸ ਤਰੀਕੇ ਦੇ ਨਾਲ ਲੰਮੇ ਸਮੇਂ ਤੱਕ ਜਿਹੜਾ ਕਿ ਸਿੱਖਾਂ ਦਾ ਇੱਕ ਦੁਖਾਂਤ ਰਿਹਾ ਕਿ ਸਿੱਖਾਂ ਦਾ ਆਪਣਾ ਮੀਡੀਆ ਸਥਾਪਿਤ ਨਹੀਂ ਹੋ ਸਕਿਆ। ਤੇ ਜਿਹੜਾ ਹਿੰਦੁਸਤਾਨ ਦਾ ਮੀਡੀਆ ਜਿਸ ਤਰੀਕੇ ਦੇ ਨਾਲ, ਕਿਉਂਕਿ ਸਿੱਖਾਂ ਦੀ ਹੱਕੀ ਲੜਾਈ ਨੂੰ, ਹੱਕੀ ਸੰਘਰਸ਼ ਨੂੰ ਅੱਤਵਾਦ ਕਹਿ ਕੇ ਦੁਨੀਆ ਭਰ ਦੇ ਵਿੱਚ ਬਦਨਾਮ ਕਰਨਾ ਤੇ ਸਿੱਖਾਂ ਦੇ ਨਾਲ ਜਿਸ ਤਰ੍ਹਾਂ ਦੀਆਂ ਵਧੀਕੀਆਂ ਹੋਈਆਂ, ਸਿੱਖਾਂ ਦੀ ਕਤਲੇਆਮ ਹੁੰਦੀ ਰਹੀ, ਝੂਠੇ ਪੁਲਿਸ ਮੁਕਾਬਲੇ ਬਣਦੇ ਰਹੇ, ਥਾਣਿਆਂ ਦੇ ਵਿੱਚ ਸਿੱਖਾਂ ਨੂੰ ਕੋਹ ਕੇ ਜਿਹੜਾ ਮਾਰਿਆ ਜਾਂਦਾ ਰਿਹਾ। ਤੇ ਉਸ ਹਾਲਾਤ ਦੇ ਵਿੱਚ ਜਿਹੜਾ ਕਿ ਜਿਸ ਤਰ੍ਹਾਂ ਪੰਜਾਬ ਦੇ ਅੰਦਰ ਪੁਲਿਸ ਨੇ ਜ਼ੁਲਮ ਕੀਤੇ, ਮਨੁੱਖੀ ਹੱਕਾਂ ਦੀ ਵੱਡੇ ਪੱਧਰ ਤੇ ਉਲੰਘਣਾ ਕੀਤੀ ਗਈ, ਤੇ ਉਹਦੇ ਵਿੱਚ ਵੀ ਜਿਹੜਾ ਕਿ ਪੁਲਿਸ ਇਹੋ ਜਿਹੇ ਜਾਬਰ ਪੁਲਿਸ ਅਫਸਰ ਜਿਨ੍ਹਾਂ ਨੇ ਸੈਂਕੜੇ ਸਿੱਖ ਨੌਜਵਾਨਾਂ ਦੇ ਲਹੂ ਨਾਲ ਆਪਣੇ ਹੱਥ ਰੰਗੇ ਤੇ ਲੁੱਟਮਾਰ ਕੀਤੀ ਪੰਜਾਬ ਦੇ ਵਿੱਚ, ਉਹਨਾਂ ਲੋਕਾਂ ਨੂੰ ਹੀਰੋ ਬਣਾ ਕੇ ਦਿਖਾਇਆ ਜਾਂਦਾ ਰਿਹਾ ਮੀਡੀਆ ਦੇ ਵਿੱਚ। ਤੇ ਸਿੱਖਾਂ ਦੀ ਗੱਲ ਕਰਨ ਵਾਲਾ ਮੀਡੀਆ ਜਿਹੜਾ ਤੇ ਉਹਦੇ ਵਿੱਚ ਕਿਉਂਕਿ ਅਸਲ ਵਿੱਚ ਇੰਡੀਆ ਦੇ ਵਿੱਚ ਤੇ ਇਹ ਆ ਤੇ ਅਸੀਂ ਦੇਖਦੇ ਹਾਂ ਕਿ ਮੀਡੀਆ ਕੋਈ ਵੀ ਆ ਉਹਨੂੰ ਸਪੋਰਟ ਦੀ ਲੋੜ ਹੁੰਦੀ ਹੈ, ਬਿਲਕੁਲ ਐਡਵਰਟਾਈਜ਼ਮੈਂਟ ਜਾਂ ਕੁਝ ਵੀ ਕਹਿ ਲਓ। ਤੇ ਸਿੱਖਾਂ ਦੀ ਗੱਲ ਕਰਨ ਵਾਲੇ ਮੀਡੀਏ ਨੂੰ ਇਸ ਤਰੀਕੇ ਦੇ ਨਾਲ ਪੇਸ਼ ਕੀਤਾ ਜਾਂਦਾ ਰਿਹਾ ਕਿ ਇਹ ਲੋਕ ਦੇਸ਼ ਧਰੋਹ ਦਾ ਪ੍ਰਚਾਰ ਕਰ ਰਹੇ ਆ। ਅਜੇ ਵੀ ਅਸੀਂ ਦੇਖਦੇ ਹਾਂ ਕਿਉਂਕਿ ਹੁਣ ਅਸਲ ਵਿੱਚ ਇੱਕ ਬੜੀ ਵੱਡੀ ਜਿਹੜੀ ਤਬਦੀਲੀ ਆਈ ਹੈ ਸੋਸ਼ਲ ਮੀਡੀਆ ਜਿਹੜਾ, ਤੇ ਉਹਦੇ ਨਾਲ ਜਿਹੜਾ ਕਿ ਪਹਿਲਾਂ ਜਿਸ ਤਰ੍ਹਾਂ ਦੀ ਟੀਵੀ ਚੈਨਲ ਜਾਂ ਅਖਬਾਰਾਂ ਉਹਨਾਂ ਦੇ ਉੱਤੇ ਜਿਹੜੀ ਆ ਡਿਪੈਂਡ ਜਿਹੜੇ ਰਹਿੰਦੇ ਸੀ ਉਹ ਘਟਿਆ ਹੁਣ ਸਿਸਟਮ। ਤੇ ਸੋਸ਼ਲ ਮੀਡੀਆ ਦੇ ਰਾਹੀਂ ਵੀ ਜਿਹੜੀ ਆ ਕਿ ਬੇਬਾਕ ਹੋ ਕੇ ਅੱਜ ਗੱਲ ਕੀਤੀ ਜਾ ਰਹੀ ਹੈ। ਤੇ ਇਹ ਜਿਹੜਾ ਮੀਡੀਆ ਉਹ ਹੁਣ ਸੋਸ਼ਲ ਮੀਡੀਆ ਦੇ ਬਾਰੇ ਵੀ ਇਸੇ ਤਰ੍ਹਾਂ ਜਿਹੜਾ ਕਿ ਇਦਾਂ ਦਾ ਪਿੱਠ ਤੇ ਪਾ ਰਿਹਾ ਕਿ ਸੋਸ਼ਲ ਮੀਡੀਆ ਦੇ ਉੱਤੇ ਖਾਲਿਸਤਾਨ ਦਾ ਪ੍ਰਚਾਰ ਹੋ ਰਿਹਾ ਜਾਂ ਇਹਨਾਂ ਨੂੰ ਜਿਹੜਾ ਸੈਂਟਰ ਸਰਕਾਰ ਨੂੰ ਕੁਝ ਕਰਨਾ ਚਾਹੀਦਾ। ਤੇ ਇਹ ਅਸਲ ਵਿੱਚ
ਹੁਣ ਪਿਛਲੇ ਸਮੇਂ ਦੇ ਵਿੱਚ ਜਿਹੜੀ ਹੈ ਕਿ ਇੱਕ ਬੜੀ ਵੱਡੀ ਜਿਹੜੀ ਹੈ ਸਾਡੀ ਕੌਮ ਦੀ ਇੱਕ ਕਾਮਯਾਬੀ ਹੈ ਕਿ ਵਿਦੇਸ਼ਾਂ ਦੇ ਵਿੱਚ ਜਿਹੜਾ ਕਿ ਕਈ ਰੇਡੀਓ ਤੇ ਟੀਵੀ ਚੈਨਲ ਜਿਹੜੇ ਜਿਵੇਂ ਕਿ ਆਪ ਜੀ ਦਾ ਟੀਵੀ 84 ਜੀ, ਤੇ ਇਹਨਾਂ ਨੇ ਕੰਮ ਸ਼ੁਰੂ ਕੀਤਾ ਜਿਹਦੇ ਨਾਲ ਬੜੀ ਵੱਡੀ ਜਿਹੜੀ ਇੱਕ ਘਾਟ ਸੀਗੀ ਸਿੱਖ ਕੌਮ ਦੇ ਕੋਲ ਮੀਡੀਆ ਦੀ, ਹਾਂਜੀ, ਤੇ ਉਹ ਹੁਣ ਜਿਹੜੀ ਆ ਘਾਟ ਪੂਰੀ ਹੋਈ ਹੈ ਕਿਉਂਕਿ ਉੱਥੇ ਜੋ ਵੀ ਜਿਸ ਤਰੀਕੇ ਦੇ ਨਾਲ ਵਧੀਆ ਤਰੀਕੇ ਦੇ ਨਾਲ ਜਿਹੜੇ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ ਉਹ ਅੱਗੋਂ ਸੋਸ਼ਲ ਮੀਡੀਆ ਰਾਹੀਂ ਆਮ ਸਿੱਖਾਂ ਤੱਕ ਜਿਹੜੇ ਪਹੁੰਚਦੇ ਨੇ। ਹਾਂਜੀ, ਤੇ ਬਾਕੀ ਇਹ ਹੈ ਕਿ ਜਿਹੜਾ ਮੀਡੀਆ ਹਿੰਦੁਸਤਾਨ ਦਾ ਉਹਦਾ ਤੇ ਸ਼ੁਰੂ ਤੋਂ ਜਿਹੜਾ ਰੋਲ ਰਿਹਾ ਸਿੱਖਾਂ ਦੇ ਬਾਰੇ, ਹਾਂਜੀ, ਉਹ ਜਦੋਂ ਤੱਕ ਸਾਡੀ ਕੌਮ ਆਜ਼ਾਦ ਨਹੀਂ ਹੁੰਦੀ ਉਹਨਾਂ ਨੇ ਉਸੇ ਹੀ ਤਰ੍ਹਾਂ ਸਾਡੇ ਹੱਕ ਦੀ ਹਰ ਗੱਲ ਨੂੰ ਅੱਤਵਾਦ ਕਹਿ ਕੇ ਤੇ ਸੈਂਟਰ ਸਰਕਾਰ ਨੂੰ ਜੀ ਜਿਹੜਾ ਕਿ ਹਾਲ ਪਾਰਿਆ ਕਰਕੇ ਕਿ ਇਹਨਾਂ ਲੋਕਾਂ ਨੂੰ ਇਹਨਾਂ ਤੇ ਲਗਾਮ ਕੱਸੀ ਜਾਵੇ ਜਾਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ, ਇਸ ਤਰ੍ਹਾਂ ਦਾ ਉਹਨਾਂ ਨੇ ਰੋਲ ਨਿਭਾਉਂਦੇ ਹੀ ਰਹਿਣਾ। ਹਾਂਜੀ, ਤੇ ਗੱਲ ਇਹ ਹੈ ਕਿ ਸਿੱਖਾਂ ਨੂੰ ਲੋੜ ਆ ਕਿ ਜਿੱਥੇ ਜਿੱਥੇ ਵੀ ਆਪਣਾ ਮੀਡੀਆ ਕੌਮ ਦੀ ਗੱਲ ਕਰ ਰਿਹਾ ਤੇ ਉਸ ਨੂੰ ਸਪੋਰਟ ਕੀਤੀ ਜਾਵੇ। ਓਕੇ, ਬਿਲਕੁਲ ਵੀਰ ਜੀ। ਤੇ ਵੀਰ ਜੀ, ਜਿਸ ਤਰ੍ਹਾਂ ਅਸੀਂ ਓਵਰਆਲ ਮੇਨ ਸਟ੍ਰੀਮ ਮੀਡੀਆ ਦੀ ਗੱਲ ਕੀਤੀ ਹੈ, ਅਸੀਂ ਪੰਜਾਬ ਸਰਕਾਰ ਦੀ ਗੱਲ ਕੀਤੀ, ਖਾਲਿਸਤਾਨ ਦੇ ਐਲਾਨਨਾਮੇ ਦੀ ਗੱਲ ਕੀਤੀ ਹੈ, ਜਿਸ ਤਰ੍ਹਾਂ ਇਹ ਸਭ ਕੁਝ ਸ਼ੁਰੂ ਹੋਇਆ ਸੀ ਜਦੋਂ ਭਿੰਡਰਾਂਵਾਲੇ ਜੀ ਨੇ ਕਿਹਾ ਸੀ ਕਿ ਭਾਰਤ ਦੇ ਫੌਜ ਦੇ ਜਿਹੜੇ ਨਿਜ਼ਾਮ ਦੇ ਪੈਰ ਨੇ ਅਗਰ ਦਰਬਾਰ ਸਾਹਿਬ ਦੀ ਹਜ਼ੂਮਤ ਦੇ ਵਿੱਚ ਆਉਂਦੇ ਨੇ ਤਾਂ ਉਸ ਵੇਲੇ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਪਰ ਉਸ ਤੋਂ ਬਾਅਦ ਇਸ 2 ਸਾਲਾਂ ਬਾਅਦ ਇਸ ਬਾਰੇ ਐਲਾਨਨਾਮਾ ਕੀਤਾ ਗਿਆ। ਤਾਂ ਮੈਂ ਤੁਹਾਡੇ ਕੋਲ ਜਾਣਨਾ ਚਾਹਾਂਗੀ ਕਿ ਇਸ ਐਲਾਨਨਾਮੇ ਨੂੰ ਹੁਣ ਆਲਮੋਸਟ 30 ਸਾਲ ਹੋ ਗਏ ਨੇ। 30 ਸਾਲਾਂ ਦੇ ਵਿੱਚ ਤੁਹਾਡੇ ਖਿਆਲ ਦੇ ਨਾਲ ਜਿਹੜੀ ਸਿੱਖ ਕੌਮ ਹੈ ਇਹ ਕਿੱਥੇ ਖੜੀ ਹੈ? ਅਸੀਂ ਕੀ ਪ੍ਰਾਪਤ ਕੀਤਾ ਹੈ ਇਹਨਾਂ 30 ਸਾਲਾਂ ਦੇ ਵਿੱਚ? ਅਸੀਂ ਕੀ ਗਵਾਇਆ ਇਹਨਾਂ 30 ਸਾਲਾਂ ਦੇ ਵਿੱਚ? ਕਿਹੜੀਆਂ ਖਾਮੀਆਂ ਰਹੀਆਂ ਸਾਡੇ ਵਿੱਚ? ਇਸ ਬਾਰੇ ਵੀ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਜ਼ਰੂਰ ਸਾਂਝੇ ਕਰੋ। ਇਹਦਾ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਨਾ ਜੀ, ਕਿ ਅਸਲ ਵਿੱਚ ਮੀਡੀਆ ਕੋਈ ਵੀ ਹੋਵੇ ਉਹਦਾ ਅਸਰ ਜਿਹੜਾ ਲੋਕਾਂ ਦੀ ਮਾਨਸਿਕਤਾ ਦੇ ਉੱਤੇ ਹੁੰਦਾ ਜੀ। ਤੇ ਕੁਝ ਸਮਾਂ ਪਹਿਲਾਂ ਤੱਕ ਪੰਜਾਬ ਦੇ ਅੰਦਰ ਜਿਹੜਾ ਸਿੱਖ ਮੀਡੀਆ ਜਿੰਨਾ ਕੁ ਵੀ ਆਪਣਾ ਕੋਈ ਵੀ ਹੋਵੇ ਮੈਗਜ਼ੀਨ ਹੋਣ ਜਾਂ ਕੋਈ ਅਖਬਾਰ ਹੋਵੇ ਛੋਟੀ ਜੀ, ਤੇ ਉਹਦਾ ਦਾਇਰਾ ਇੰਨਾ ਜ਼ਿਆਦਾ ਨਹੀਂ ਸੀਗਾ ਕਿ ਹਰੇਕ ਸਿੱਖ ਤੱਕ ਉਹਦੀ ਪਹੁੰਚ ਹੋਵੇ। ਓਕੇ। ਤੇ ਉਹਦੇ ਨਾਲ ਜਿਹੜਾ ਹਿੰਦੁਸਤਾਨ ਦਾ ਮੀਡੀਆ ਹੈ ਉਹਨੇ ਸਿੱਖਾਂ ਦੇ ਮਨਾਂ ਦੇ ਅੰਦਰ ਜਿਹੜਾ ਕਿ ਬਹੁਤ ਕੁਝ ਏਦਾਂ ਦਾ ਭਰ ਦਿੱਤਾ ਜੀ। ਤੇ ਸਿੱਖ ਪਰਿਵਾਰਾਂ ਦੇ ਵਿੱਚੋਂ ਵੀ ਜਿਹੜੇ ਨੇ ਕਿ ਜ਼ਿਆਦਾਤਰ ਇਹ ਕੌਮੀ ਆਜ਼ਾਦੀ ਦੀ ਗੱਲ ਕਰਨ ਵਾਲੇ ਲੋਕਾਂ ਨੂੰ ਜੀ ਗਰਮ ਧਿਰਾਂ ਹਾਂਜੀ ਤੇ ਏਦਾਂ ਦੇ ਜਿਹੜੇ ਸ਼ਬਦ ਨੇ ਉਹਨਾਂ ਦੇ ਨਾਲ ਉਹ ਕਰਦੇ ਆ ਜੀ। ਤੇ ਦੂਜੀ ਗੱਲ ਇਹ ਹੈ ਕਿ ਕੌਮ ਦੀ ਆਜ਼ਾਦੀ ਲਈ ਜਿਹੜੀ ਹੈ ਕਿ ਸਭ ਤੋਂ ਜ਼ਰੂਰੀ ਲੋੜ ਹੁੰਦੀ ਹੈ ਜੀ ਕਿ ਦੁਨੀਆ ਦੇ ਵਿੱਚ ਕਿਤੇ ਵੀ ਕੋਈ ਉਸ ਕੌਮ ਦੇ ਨਾਲ ਸੰਬੰਧਿਤ ਸ਼ਖਸ ਬੈਠਾ ਹੋਵੇ ਜੀ ਤੇ ਉਹ ਆਪੋ ਆਪਣੇ ਤਰੀਕੇ ਦੇ ਨਾਲ ਸਰਗਰਮ ਹੋਵੇ ਕਿ ਅਸੀਂ ਆਪਣੀ ਕੌਮ ਦਾ ਘਰ ਬਣਾਉਣਾ। ਓਕੇ। ਤੇ ਇਹ ਜਿਹੜਾ ਮੀਡੀਆ ਜਾਂ ਜਿਵੇਂ ਪਹਿਲੀ ਗੱਲ ਤੇ ਇਹ ਹੈ ਕਿ ਸਿੱਖਾਂ ਦੇ ਵਿੱਚ ਧੜੇਬੰਦੀ ਜਿਹੜੀ ਹੈ ਇਸ ਤਰ੍ਹਾਂ ਦੀ ਪੈਦਾ ਕਰ ਦਿੱਤੀ ਗਈ ਜਿਨ੍ਹਾਂ ਦੇ ਵਿੱਚੋਂ ਜ਼ਿਆਦਾ ਧੜੇ ਜਿਹੜੇ ਨੇ ਹਾਂਜੀ ਉਹ ਕੌਮ ਦੀ ਆਜ਼ਾਦੀ ਦੀ ਗੱਲ ਕਰਨੀ ਗੁਨਾਹ ਸਮਝਦੇ ਆ। ਓਕੇ। ਤੇ ਅਸੀਂ ਬਹੁਤ ਵੱਡਾ ਜ਼ੁਲਮ ਕਰਾਂਗੇ ਜੇ ਅਸੀਂ ਕੌਮ ਦੀ ਆਜ਼ਾਦੀ ਦੀ ਗੱਲ ਕਰਾਂਗੇ, ਅਸੀਂ ਦੇਸ਼ ਧਰੋਹੀ ਬਣ ਜਾਵਾਂਗੇ ਜੀ। ਤੇ ਜਿਹੜੀਆਂ ਧਿਰਾਂ ਹਾਂਜੀ ਕੌਮ ਦੀ ਆਜ਼ਾਦੀ ਲਈ ਗੱਲ ਕਰ ਰਹੀਆਂ ਨੇ ਉਹਨਾਂ ਨੂੰ ਵੀ ਆਪੋ ਵਿੱਚ ਲੜਾਉਣ ਲਈ ਬੜਾ ਕੁਝ ਕੀਤਾ ਗਿਆ। ਨਵੇਂ ਮਸਲੇ ਜਿਹੜੇ ਨੇ ਕਿ ਇਸ ਤਰ੍ਹਾਂ ਦੇ ਉਭਾਰ ਦਿੱਤੇ ਗਏ ਆ ਜੀ ਤੇ ਜਿਹੜੇ ਕਿ ਸਿੱਖ ਆਪੋ ਚ ਹੀ ਲੜਦੇ ਰਹਿਣ। ਹਾਂਜੀ। ਤੇ ਅਜੇ ਵੀ ਇਹ ਜਿਹੜੇ ਮਸਲੇ ਉਭਾਰੇ ਜਾ ਰਹੇ, ਸਭ ਤੋਂ ਜ਼ਰੂਰੀ ਲੋੜ ਜਿਹੜੀ ਹੈ ਕਿ ਉਹ ਸਾਰੀ ਦੀ ਸਾਰੀ ਕੌਮ ਜਿਹੜੀ ਹੈ ਕਿ ਕੌਮ ਦੀ ਆਜ਼ਾਦੀ ਦੇ ਨਿਸ਼ਾਨੇ ਨੂੰ ਸਮਰਪਿਤ ਹੋਵੇ। ਬਾਕੀ ਜਿੰਨੇ ਵੀ ਮਸਲੇ ਨੇ ਉਹਨਾਂ ਨੂੰ ਬਾਅਦ ਦੇ ਵਿੱਚ ਹੀ ਨਜਿੱਠਿਆ ਜਾ ਸਕਦਾ, ਪਹਿਲਾਂ ਨਹੀਂ ਨਜਿੱਠਿਆ ਜਾ ਸਕਦਾ। ਬਿਲਕੁਲ ਜੀ। ਤੇ ਵੱਡੀ ਜਿਹੜੀ ਹੈ ਕਿ ਅਸਲ ਵਿੱਚ ਯਹੂਦੀਆਂ ਦੀ ਮਿਸਾਲ ਅਸੀਂ ਲਈਏ ਜੀ, ਦੁਨੀਆ ਭਰ ਦੇ ਵਿੱਚੋਂ ਜਿੱਥੇ ਜਿੱਥੇ ਵੀ ਯਹੂਦੀ ਬੈਠੇ ਸੀ ਉਹਨਾਂ ਨੇ ਇਜ਼ਰਾਈਲ ਨੂੰ ਆਪਣਾ ਦੇਸ਼, ਆਪਣੀ ਮਾਂ ਭੂਮੀ ਦੇ ਵਿੱਚ ਜਾ ਕੇ ਇੱਕ ਯਹੂਦੀ ਦੇਸ਼ ਬਣਾਉਣ ਲਈ ਇਸ ਤਰ੍ਹਾਂ ਕੰਮ ਕੀਤਾ ਜੀ। ਸਿੱਖਾਂ ਨੂੰ ਉਸੇ ਹੀ ਤਰਜ਼ ਤੇ ਕੰਮ ਕਰਨ ਦੀ ਲੋੜ ਹੈ। ਹਾਂਜੀ। ਤੇ ਸਿੱਖਾਂ ਦੇ ਵਿੱਚ ਜਿਹੜੀ ਹੈ ਕਿ ਕੰਮ ਕਰਨ ਦੀ ਬਜਾਏ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਦੀ ਜਿਹੜੀ ਹੈ ਪ੍ਰਵਿਰਤੀ ਹੈ ਜੀ, ਉਹ ਹੈ। ਇਹਨੂੰ ਅਸੀਂ ਆਪਣੇ ਸਿਧਾਂਤਾਂ ਨਾਲ, ਗੁਰਬਾਣੀ ਨਾਲ ਅਸੀਂ ਜੁੜੀਏ ਤੇ ਉਹ ਜਿਹੜੀ ਆ ਉਹ ਖਤਮ ਹੋਣੀ ਚਾਹੀਦੀ ਹੈ। ਤੇ ਗੱਲ ਇਹ ਹੈ ਕਿ ਕੌਮ ਦੇ ਅੰਦਰ ਜਿਹੜਾ ਨੌਜਵਾਨਾਂ ਦੇ ਅੰਦਰ ਜਿਹੜਾ ਜਜ਼ਬਾ ਹਾਂਜੀ ਉਹ ਘੱਟ ਨਹੀਂ ਹੈ। ਕੋਈ ਵੀ ਅਸੀਂ ਦੇਖਦੇ ਹਾਂ ਜਦੋਂ ਕੋਈ ਸਿੱਖਾਂ ਦੀ ਆਤਮਾ ਤੇ ਜਦੋਂ
ਕੋਈ ਵਾਰ ਹੁੰਦਾ ਜੀ ਤੇ ਪੂਰੀ ਦੀ ਪੂਰੀ ਕੌਮ ਜਿਹੜੀ ਹੈ ਇੱਕਦਮ ਸੜਕਾਂ ਤੇ ਆ ਜਾਂਦੀ ਹੈ। ਬਿਲਕੁਲ ਗੱਲ ਇਹ ਹੈ ਕਿ ਜਿਹੜੇ ਜਿੱਥੇ ਜਿੱਥੇ ਵੀ ਸਿੱਖ ਬੈਠੇ ਨੇ, ਹਾਂਜੀ ਜਿਹੜੀਆਂ ਸਿੱਖ ਧਿਰਾਂ ਜਿਹੜੀਆਂ ਕੰਮ ਕਰ ਰਹੀਆਂ ਨੇ, ਜੀ ਤੇ ਉਹਨਾਂ ਨੂੰ ਆਪੋ ਚ ਤਾਲਮੇਲ ਕਰਕੇ ਜਿਹੜਾ ਕਿ ਇੱਕ ਕੌਮੀ ਲਹਿਰ ਜਿਹੜੀ ਹੈ ਕਿ ਉਹ ਦੁਬਾਰਾ ਪੈਦਾ ਕਰਨੀ ਚਾਹੀਦੀ ਹੈ। ਬਿਲਕੁਲ ਤੇ ਗੱਲ ਇਹ ਹੈ ਕਿ ਸੰਘਰਸ਼ ਤੇ ਅੱਗੇ ਵਧਿਆ ਇਹ ਕੋਈ ਦੋ ਰਾਵਾਂ ਨਹੀਂ ਹੈ। ਹਾਂਜੀ ਕੌਮਾਂ ਦੇ ਸੰਘਰਸ਼ ਜਿਹੜੇ ਆਜ਼ਾਦੀ ਦੇ ਉਹ ਬਹੁਤ ਲੰਮੇ ਚੱਲਦੇ ਹੁੰਦੇ ਹਨ। ਜੀ ਅਸੀਂ ਅੰਗਰੇਜ਼ਾਂ ਤੋਂ ਆਜ਼ਾਦੀ ਹਾਸਲ ਕਰਨ ਤੇ ਸਾਨੂੰ 100 ਸਾਲ ਲੱਗ ਗਏ, ਜੀ ਜਦ ਕਿ ਬਾਕੀ ਹਿੰਦੁਸਤਾਨ ਜਿਹੜਾ 200 ਸਾਲ ਗੁਲਾਮ ਰਿਹਾ। ਹਾਂਜੀ ਤੇ ਇਸ ਲਈ ਅਸੀਂ ਇਸ ਵੇਲੇ ਤੇ ਸਾਡੀ ਜਿਹੜੀ ਨਿੱਕੀ ਜਿਹੀ ਕੌਮ ਆ, ਇਹਦੇ ਖਿਲਾਫ ਜਿਹੜਾ ਕਿ ਜਿੰਨੀ ਹਿੰਦੂ ਬਹੁ ਗਿਣਤੀ ਹੈ ਉਹ ਸਾਰੀ ਦੀ ਸਾਰੀ ਖਲੋਤੀ ਹੈ ਜੀ। ਤੇ ਇਸ ਕਰਕੇ ਸੰਘਰਸ਼ ਜਿਹੜਾ ਹੈ ਇਹ ਅਸੀਂ ਇੰਨੀ ਕਈ ਜਿਹੜੇ ਉਹ ਆਮ ਤੌਰ ਤੇ ਸਵਾਲ ਉਠਾਉਂਦੇ ਅਸੀਂ ਕੀ ਪ੍ਰਾਪਤੀ ਕੀਤੀ, ਪ੍ਰਾਪਤੀਆਂ ਜਿਹੜੀਆਂ ਉਹ ਹੁੰਦੀਆਂ ਜ਼ਰੂਰ ਨੇ, ਬੇਸ਼ੱਕ ਉਹਨਾਂ ਨੂੰ ਟਾਈਮ ਲੱਗੇ। ਬਿਲਕੁਲ ਤੇ ਇਹ ਜਿਹੜੀ ਆ ਅਸੀਂ ਜੋ ਵੀ ਸ਼ਹੀਦਾਂ ਦਾ ਡੁੱਲਿਆ ਲਹੂ ਇਹ ਕਦੀ ਵੀ ਬਿਰਥਾ ਨਹੀਂ ਜਾਂਦਾ ਤੇ ਪ੍ਰਾਪਤੀ ਜਿਹੜੀ ਹੈ ਇਹ ਹੋਏਗੀ। ਜੀ ਜੀ। ਤੇ ਵੀਰ ਜੀ ਜਿਸ ਤਰ੍ਹਾਂ ਆਪਾਂ ਪਹਿਲਾਂ ਗੱਲ ਕੀਤੀ ਸੀ ਮੀਡੀਆ ਦੀ, ਕਿ ਮੀਡੀਆ ਦੀ ਕਮੀ ਸੀਗੀ, ਮੇਬੀ ਇਹੀ ਕਾਰਨ ਸੀ ਕਿ ਸਾਨੂੰ ਇਹਨਾਂ ਨੇ ਆਤੰਕਵਾਦੀ ਜਾਂ ਦਹਿਸ਼ਤਗਰਦ ਜਾਂ ਟੈਰਰਿਸਟ ਬਣਾ ਕੇ ਲੋਕਾਂ ਸਾਹਮਣੇ ਉਭਾਰਿਆ ਸੀਗਾ। ਐਂਡ ਸਾਡੇ ਕਿਸ ਤਰ੍ਹਾਂ ਸਾਡੇ ਬੱਚਿਆਂ ਨੂੰ ਚੁਣ ਚੁਣ ਕੇ ਇਹਨਾਂ ਨੇ ਸ਼ਹੀਦ ਕੀਤਾ, ਫੇਕ ਐਨਕਾਊਂਟਰ ਦੇ ਵਿੱਚ ਮਾਰਿਆ। ਇਸ ਸੰਬੰਧੀ ਅਸੀਂ ਤੁਹਾਨੂੰ ਪਹਿਲਾਂ ਗੱਲਬਾਤ ਕਰ ਚੁੱਕੇ ਹਾਂ ਜੂਨ 84 ਦੇ ਹਵਾਲੇ ਦੇ ਨਾਲ। ਪਰ ਜਿਸ ਤਰ੍ਹਾਂ ਕਾਫੀ ਸਾਰੇ ਸਾਡੇ ਜਿਹੜੇ ਵੀਰ ਨੇ, ਯੋਧੇ ਨੇ, ਉਹ ਕਿੰਨੇ 20-30 ਸਾਲਾਂ ਦੇ ਤੋਂ ਜੇਲ੍ਹਾਂ ਦੇ ਵਿੱਚ ਵੀ ਬੰਦ ਨੇ। ਓਵਰਆਲ ਮੈਂ ਹੁਣ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਜੀ ਦੇ ਬਾਰੇ ਤੁਹਾਡੇ ਨਾਲ ਗੱਲਬਾਤ ਕਰਨਾ ਚਾਹਾਂਗੀ। ਜਿਸ ਤਰ੍ਹਾਂ ਉਹ 21 ਸਾਲ ਤੋਂ ਉਹਨਾਂ ਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਹੋਇਆ ਸੀਗਾ, 21 ਸਾਲਾਂ ਦੇ ਬਾਅਦ ਹੁਣ ਥੋੜੇ ਦਿਨਾਂ ਲਈ ਉਹਨਾਂ ਨੂੰ ਪੈਰੋਲ ਤੇ ਬਾਹਰ ਕੱਢਿਆ ਗਿਆ ਹੈ। ਓਵਰਆਲ ਤੁਸੀਂ ਇਹਨਾਂ ਦੀ ਪੈਰੋਲ ਬਾਰੇ ਤਾਂ ਜਿਸ ਤਰ੍ਹਾਂ ਸ਼ੋਰਟ ਟਰਮ ਤੁਹਾਨੂੰ ਕੀ ਲੱਗਦਾ ਕਿ ਸਿੱਖ ਕੌਮ ਨੂੰ, ਕਿਉਂਕਿ ਲੋਕਾਂ ਦੇ ਫੇਸਬੁੱਕ ਬੜੀ ਖੁਸ਼ੀ ਦਿਖ ਰਹੀ ਹੈ, ਤੁਹਾਨੂੰ ਲੱਗਦਾ ਕਿ ਸਾਨੂੰ ਸਿੱਖ ਕੌਮ ਨੂੰ ਇਸ ਚੀਜ਼ ਨਾਲ ਸੰਤੁਸ਼ਟ ਹੋਣਾ ਚਾਹੀਦਾ ਕਿ ਇਹ ਬਹੁਤ ਥੋੜੀ ਦੇਰ ਦੇ ਲਈ ਬਾਹਰ ਆਏ ਨੇ? ਓਵਰਆਲ ਤੁਸੀਂ ਕੀ ਸੋਚਦੇ ਇਸ ਬਾਰੇ? ਹਾਂਜੀ, ਇਹ ਅਸਲ ਵਿੱਚ ਜਿਹੜਾ ਕਾਨੂੰਨ ਦੇ ਮੁਤਾਬਕ ਵੀ ਜਿਹੜਾ ਕਿ ਇੱਕ ਲੰਮੀ ਕੈਦ ਭੁਗਤਣ ਵਾਲੇ ਕੋਈ ਵੀ ਕੈਦੀ ਹੈ ਉਹਨਾਂ ਨੂੰ ਪੈਰੋਲ ਮਿਲਦੀ ਹੈ ਜੀ। ਇਹ ਸਿਰਫ ਸਿੱਖਾਂ ਦੇ ਨਾਲ ਹੀ ਜਿਹੜਾ ਵਿਤਕਰਾ ਕੀਤਾ ਜਾਂਦਾ। ਹਾਂਜੀ, ਅਸੀਂ ਕੋਈ ਵੀ ਕੇਸ ਵੇਖੀਏ ਜੀ ਕਿ ਜੇ ਕਿਸੇ ਹਿੰਦੂ ਦੇ ਉੱਤੇ ਮੁਕੱਦਮਾ ਹਾਂਜੀ ਸਿੱਖਾਂ ਵੱਲੋਂ, ਤੇ ਉਸ ਹਿੰਦੂ ਨੂੰ ਉਦੋਂ ਤੱਕ ਨਿਰਦੋਸ਼ ਮੰਨ ਕੇ ਜ਼ਮਾਨਤ ਦੇ ਉੱਤੇ ਰੱਖਿਆ ਜਾਂਦਾ, ਜੇਲ੍ਹ 'ਚ ਨਹੀਂ ਭੇਜਿਆ ਜਾਂਦਾ ਜਦੋਂ ਤੱਕ ਸਿੱਖ ਇਹ ਸਾਬਤ ਨਾ ਕਰਦੇ ਹਨ ਕਿ ਉਹ ਦੋਸ਼ੀ ਹੈ ਜੀ। ਦੂਜੇ ਪਾਸੇ ਜਿਹੜੇ ਸਿੱਖ ਤੇ ਮੁਕੱਦਮਾ ਜਿਹਦੇ ਖਿਲਾਫ ਇਹਨਾਂ ਨੇ ਅੱਤਵਾਦ ਦੇ ਜਾਂ ਕੋਈ ਵੀ ਦੇਸ਼ ਧਰੋਹ ਦੇ ਦੋਸ਼ ਲਾਏ ਆ, ਹਾਂਜੀ, ਤੇ ਉਸ ਨੂੰ ਉਦੋਂ ਤੱਕ ਜੇਲ੍ਹ ਦੇ ਵਿੱਚ ਹੀ ਰੱਖਿਆ ਜਾਂਦਾ ਜਦੋਂ ਤੱਕ ਕਿ ਉਹ ਖੁਦ ਇਹ ਸਾਬਤ ਨਾ ਕਰਦਾ ਵੀ ਕਿ ਮੈਂ ਬੇਦੋਸ਼ਾਂ, ਮੈਂ ਕੁਝ ਨਹੀਂ ਕੀਤਾ। ਹਾਂਜੀ, ਤੇ ਇਹ ਹੁਣ ਜਿਵੇਂ ਨਵੰਬਰ 1984 ਦੇ ਵਿੱਚ ਜਿਨ੍ਹਾਂ ਨੇ ਲੋਕਾਂ ਨੇ ਹਜ਼ਾਰਾਂ ਸਿੱਖਾਂ ਦੀ ਕਤਲੇਆਮ ਕੀਤੀ ਜੀ, ਉਹਨਾਂ ਦੇ ਵੀ ਕੇਸ ਚੱਲਦੇ, ਪਰ ਉਹ ਜ਼ਮਾਨਤਾਂ ਤੇ ਬਾਹਰ ਨੇ, ਉਹ ਰਾਜਗੱਦੀਆਂ ਵੀ ਮੰਨ ਰਹੇ ਆ। ਬਿਲਕੁਲ। ਤੇ ਜੇ ਬਰਾਬਰ ਦਾ ਪੈਮਾਨਾ ਰੱਖਿਆ ਜਾਵੇ ਤੇ ਗੱਲ ਤੇ ਇਹ ਹੈ ਕਿ ਜਦੋਂ ਤੱਕ ਕੇਸ ਦਾ ਫੈਸਲਾ ਨਹੀਂ ਹੁੰਦਾ ਉਹਨਾਂ ਨੂੰ ਜ਼ਮਾਨਤ ਨਾ ਦਿੱਤੀ ਜਾਵੇ, ਉਹਨਾਂ ਨੂੰ ਜੇਲ੍ਹਾਂ 'ਚ ਬੰਦ ਰੱਖਿਆ ਜਾਵੇ। ਹਾਂਜੀ, ਪਰ ਜੇਲ੍ਹਾਂ 'ਚ ਬੰਦ ਰੱਖਣਾ ਉਹ ਸਿਰਫ ਸਿੱਖਾਂ ਨੂੰ, ਤੇ ਇਹ ਜਿਹੜੀ ਆ ਕਿ 21 ਦਿਨਾਂ ਦੀ ਪੈਰੋਲ ਜਿਹੜੀ ਆ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਹੋਰਾਂ ਨੂੰ ਮਿਲੀ ਹੈ ਜੀ, ਤੇ ਇਹ ਇੱਕ ਕਾਨੂੰਨੀ ਹੱਕ ਆ ਉਹਨਾਂ ਦਾ। ਤੇ ਇਹਦੇ ਤੇ ਵੀ ਅਸੀਂ ਵੇਖ ਰਹੇ ਹਾਂ ਕਿ ਕੁਝ ਜਿਹੜਾ ਕਿ ਜਿਹੜੇ ਉਹਨਾਂ ਨੇ ਆਪਣੇ ਸ਼ਤਰੰਜ ਦੇ ਮੋਹਰੇ ਜਿਹੜੇ ਅੱਗੇ ਕੀਤੇ, ਉਹ ਆਪਣੇ ਇਹਦੇ ਵਿੱਚੋਂ ਰਾਜਨੀਤਿਕ ਫਾਇਦਾ ਜਿਹੜਾ ਲੈਣ ਦੀ ਕੋਸ਼ਿਸ਼ ਕਰ ਰਹੇ ਕਿ ਇਹ ਰਿਹਾਈ ਜਿਹੜੀ ਹੈ ਅਸੀਂ ਕਰਵਾਈਏ, ਸਿੱਖਾਂ ਦੇ ਉੱਤੇ ਕੋਈ ਅਹਿਸਾਨ ਨਹੀਂ ਕੀਤਾ ਗਿਆ। ਬਿਲਕੁਲ ਜੀ। ਤੇ ਇਹ ਉਹਨਾਂ ਦਾ ਉਸ ਕਾਨੂੰਨ ਦਾ ਵੀ ਜਿਹੜਾ ਕਾਨੂੰਨ ਉਹਨਾਂ ਨੇ ਸਾਡੇ ਤੇ ਠੋਸਿਆ ਹੋਇਆ, ਉਸ ਕਾਨੂੰਨ ਦੇ ਮੁਤਾਬਕ ਵੀ ਉਹਨਾਂ ਦਾ ਹੱਕ ਬਣਦਾ। ਹਾਂਜੀ, ਤੇ ਉਹ ਹੁਣ ਤੇ ਇਥੋਂ ਦੇ ਕਾਨੂੰਨ ਦੇ ਵਿੱਚ 3 ਮਹੀਨੇ ਤੋਂ ਬਾਅਦ ਜਿਹੜੀ ਹੈ ਕਿ ਇਹ ਕਰ ਦਿੱਤਾ ਗਿਆ ਕਿ ਉਹ ਪੈਰੋਲ ਤੇ ਜਾ ਸਕਦਾ ਜੀ। ਤੇ ਜਿਹੜੇ ਸਾਡੇ 25 ਸਾਲਾਂ ਬਾਅਦ ਹਾਂਜੀ ਪੈਰੋਲ ਤੇ ਆਏ ਨੇ ਜੀ, ਤੇ ਇਹ ਤੇ ਉਸ ਹੱਕ ਦੇ ਵਿੱਚੋਂ ਬਹੁਤ ਛੋਟਾ ਜਿਹਾ ਹਿੱਸਾ ਜਿਹੜਾ ਦਿੱਤਾ ਗਿਆ। ਬਿਲਕੁਲ, ਤੇ ਇਹ ਸਾਡੇ ਤੇ ਕੋਈ ਅਹਿਸਾਨ ਨਹੀਂ ਕੀਤਾ ਗਿਆ ਜੀ। ਬਿਲਕੁਲ ਬਿਲਕੁਲ ਵੀਰ ਜੀ। ਵੀਰ ਜੀ ਤੁਹਾਡਾ ਬਹੁਤ ਧੰਨਵਾਦ ਕਿ ਤੁਸੀਂ ਇਹਨਾਂ ਦੋ ਮੁੱਦਿਆਂ ਦੇ ਉੱਪਰ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਖਾਲਿਸਤਾਨ ਐਲਾਨਨਾਮੇ ਸੰਬੰਧੀ ਗੱਲਬਾਤ ਕੀਤੀ ਸੀ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਜੀ ਦੀ ਪੈਰੋਲ ਸੰਬੰਧੀ ਗੱਲਬਾਤ ਕੀਤੀ। ਤੁਹਾਡਾ ਬਹੁਤ ਬਹੁਤ ਧੰਨਵਾਦ। ਹੋਰ ਵਕਤ ਇਜਾਜ਼ਤ ਨਹੀਂ ਦੇ ਰਿਹਾ ਤੁਹਾਨੂੰ ਬਾਕੀ ਕੁਐਸਚਨਸ ਦੇ ਲਈ, ਤਾਂ ਮੈਂ ਤੁਹਾਡੇ ਕੋਲ ਇੱਥੇ ਇਜਾਜ਼ਤ ਲੈਂਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਵਿਊਅਰਸ, ਇਸ ਦੇ ਨਾਲ ਮੈਂ ਤੁਹਾਡੇ ਕੋਲ ਇਜਾਜ਼ਤ ਲੈਂਦੀ ਹਾਂ। ਮੰਡੇ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।